ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ, ਕੈਲੀਫੋਰਨੀਆ ਦੇ ਵਿੱਚ ਅੱਗਾਂ ਜੋ ਆ ਉਹ ਤੇਜ਼ੀ ਨਾਲ ਫੈਲ ਰਹੀਆਂ। ਇੱਕ ਜੋ ਸਭ ਤੋਂ ਵੱਡੀ ਅੱਗ ਲੱਗੀ ਹੋਈ ਆ, ਉਹ ਉਸਨੇ 9,000 ਏਕੜ ਸੜ ਕੇ ਸਵਾਹ ਉਹਦੇ ਨਾਲ ਹੋ ਗਏ ਆ। ਫਾਇਰ ਕੈਪਟਨ ਨੇ ਜੋ ਰਿਬਕੋ ਬਲੇਜ਼ ਆ ਉਹਦੀ ਅਪਡੇਟ ਦਿੱਤੀ ਹੈਗੀ ਆ। ਕੈਲ ਫਾਇਰ ਕੈਪਟਨ ਰਿਚਰਡ ਕੋਰਡੋਵਾ ਉਹਨਾਂ ਨੇ ਇਸ ਬਾਰੇ ਇਨਫੋਰਮੇਸ਼ਨ ਦਿੱਤੀ ਆ ਵੀ ਸਾਊਥ ਕੋਸਟ ਏਅਰ ਕੁਆਲਿਟੀ ਮੈਨੇਜਮੈਂਟ ਡਿਸਟ੍ਰਿਕਟ ਨੇ ਵੀ ਇਸ਼ੂ ਕੀਤੀ ਆ ਸਮੋਕ ਐਡਵਾਈਜ਼ਰੀ। ਇਹ ਅੱਗ ਲੱਗੀ ਕਰਕੇ ਬਹੁਤ ਜ਼ਿਆਦਾ ਧੂੰਆਂ ਆ ਉੱਧਰ ਹੋਇਆ ਆ। ਸੋ AQMD ਦੇ ਆਫੀਸ਼ੀਅਲਸ ਲੋਕਾਂ ਨੂੰ ਕਹਿ ਰਹੇ ਆ ਵੀ ਆਪਣੇ ਘਰਾਂ ਤੋਂ ਬਾਹਰ ਨਾ ਨਿਕਲੋ। ਜੇ ਕਿਸੇ ਨੂੰ ਰੈਸਪੀਰੇਟਰੀ ਦੀ ਪ੍ਰੋਬਲਮ ਹੈਗੀ ਆ ਤੇ ਉਹ ਪ੍ਰੋਬਲਮ ਦੇ ਵਿੱਚ ਆ ਸਕਦਾ ਹੈ। ਮਾਸਕ ਵਗੈਰਾ ਪਾਓ ਜੇ ਕਿਸੇ ਨੇ ਐਮਰਜੈਂਸੀ ਬਾਹਰ ਜਾਣਾ ਹੀ ਹੈਗਾ ਆ। ਸੋ ਇਹ ਸਭ ਤੋਂ ਵੱਡੀ ਅੱਗ ਇਸ ਟਾਈਮ ਲੱਗੀ ਹੋਈ ਆ ਰੈਬਿਟ ਫਾਇਰ ਕਰਕੇ, ਜਿਸ ਨੂੰ ਜਾਣਿਆ ਜਾਂਦਾ ਆ। 40% ਕੰਟੇਨਡ ਹੈਗੀ ਆ। ਇੱਕ ਸਿਵਲੀਅਨ ਦੇ ਸੱਟ ਵੀ ਲੱਗੀ ਹੈਗੀ ਆ। ਈਸਟ ਆਫ ਹਾਈਵੇ 79 ਸਦਰਨ ਕੈਲੀਫੋਰਨੀਆ ਵਾਲਾ ਜੋ ਏਰੀਆ ਆ, ਇੱਥੇ ਇਹ ਅੱਗ ਲੱਗੀ ਹੋਈ ਹੈਗੀ ਆ। 150 ਦੇ ਕਰੀਬ ਜੋ ਸਟਰਕਚਰਸ ਆ ਉਹ ਉਹਨਾਂ ਨੂੰ ਖਤਰਾ ਆ। 1000 ਲੋਕਾਂ ਨੂੰ ਅਵੈਕੂਏਟ ਵੀ ਕੀਤਾ ਗਿਆ ਸੀ ਤੇ ਉਹਨਾਂ ਨੂੰ ਬਿਮੌਂਟ ਹਾਈ ਸਕੂਲ ਜੋ 39139 ਚੈਰੀ ਵੈਲੀ ਬੁਲੇਵਰਡ ਆ, ਉੱਥੇ ਰੱਖਿਆ ਗਿਆ ਸੀ। ਇਸੇ ਤਰ੍ਹਾਂ ਜੋ ਐਨੀਮਲਸ ਆ ਉਹਨਾਂ ਨੂੰ ਐਨੀਮਲ ਸ਼ੈਲਟਰ ਦੇ ਵਿੱਚ ਵੀ ਰੱਖਿਆ ਗਿਆ। ਇੱਕ ਰੈਚ ਫਾਇਰ ਵੀ ਲੱਗੀ ਆ, ਉਹਦੇ ਨਾਲ ਵੀ 500 ਏਕੜ ਸੜ ਕੇ ਸਵਾਹ ਹੋਏ ਆ। ਗੈਵਿਲਨ ਫਾਇਰ ਦੇ ਨਾਲ ਵੀ 400 ਏਕੜ ਜੋ ਆ ਉਹ ਸੜ ਕੇ ਸਵਾਹ ਹੋਏ ਹੈਗੇ ਆ। ਸੋ ਹਾਈਲੈਂਡ ਫਾਇਰ ਉਹ 98% ਕੰਟੇਨਡ ਹੋ ਗਈ ਆ। ਹਵਾਵਾਂ ਵੀ ਤੇਜ਼ ਚੱਲਦੀਆਂ ਤੇ ਦੂਸਰੇ ਪਾਸੇ ਜੋ ਟੈਂਪਰੇਚਰ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਟੈਂਪਰੇਚਰ ਇੰਨਾ ਹਾਈ ਆ, ਉਹਨਾਂ ਨੂੰ ਜਿਹੜਾ ਅੱਗ ਬੁਝਾਉਣ ਆ ਉਹਦੇ ਵਿੱਚ ਵੀ ਬਹੁਤ ਜਿਹੜੀ ਆ ਤਕਲੀਫ ਆ ਰਹੀ ਹੈਗੀ ਆ। ਜੀ।